ਭਾਰਤ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੇ ਘਾਣ ਵਿਸ਼ੇ ਤੇ ਕੈਪੀਟਲ ਹਿੱਲ ਵਿਖੇ ਕਰਵਾਈ ਗਈ ਕੰਗਰੈਸ਼ਨਲ ਬਰੀਫਿੰਗ। ਸਿੱਖ ਫॉर ਜਸਟਿਸ ਵੱਲੋਂ ਦਿਖਾਈ ਗਈ ਨਰਿੰਦਰ ਮੋਦੀ ਬਾਰੇ ਬਣਾਈ ਗਈ BBC ਦੀ ਡਾਕੂਮੈਂਟਰੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ। ਅਮਰੀਕਾ ਦੇ 75 ਕਾਂਗਰਸ ਮੈਂਬਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਇਨ੍ਹਾਂ ਕਾਂਗਰਸ ਮੈਂਬਰਾਂ ਨੇ ਜੋ ਬਾਈਡਨ ਨੂੰ ਕਿਹਾ ਹੈ ਕਿ ਭਾਰਤ ਨਾਲ ਵਪਾਰਕ ਰਿਸ਼ਤਿਆਂ ਬਾਰੇ ਗੱਲ ਕਰਨ ਦੇ ਨਾਲ-ਨਾਲ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਵੱਧ ਰਹੀ ਅਸਹਿਣਸ਼ੀਲਤਾ, ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਅਤੇ ਮੀਡੀਆ ਦੀ ਆਜ਼ਾਦੀ ਉੱਤੇ ਹੋ ਰਹੇ ਹਮਲਿਆਂ ਬਾਰੇ ਵੀ ਗੱਲ ਕੀਤੀ ਜਾਵੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਮਰੀਕਨ ਸਿੱਖ ਕਾਕਸ ਵੱਲੋਂ ਅਮਰੀਕੀ ਕਾਂਗਰਸ ਦੀ ਇਮਾਰਤ ਕੈਪੀਟਲ ਹਿੱਲ ਵਿੱਚ ਇੱਕ ਕੰਗਰੈਸ਼ਨਲ ਬਰੀਫਿੰਗ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਅਮਰੀਕੀ ਕਾਂਗਰਸ ਮੈਂਬਰਾਂ ਦੇ ਨਾਲ UN ਦੇ ਅੰਡਰ ਸੈਕਟਰੀ ਜਨਰਲ ਐਲਿਸ ਦਰੀਤੋ ਅਤੇ ਇੰਟਰਨੈਸ਼ਨਲ ਰਿਲੀਜੀਅਸ ਫਰੀडम ਸੈਕਟਰੀਏਟ ਦੇ ਮੁਖੀ ਨਦੀਨ ਮਈਜ਼ਾ ਵੀ ਸ਼ਾਮਿਲ ਹੋਏ ਸਨ। ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਅਤੇ ਸਾਊਥ ਏਸ਼ੀਅਨ ਜਿਹੜੇ ਕੰਟਰੀਜ਼ ਹੈ ਉਹਨਾਂ ਦੇ ਉੱਪਰ ਜਿਹੜਾ ਬਹੁਤ ਸੰਮਤੀ ਜਿਹੜੀਆਂ ਕਮਿਊਨਿਟੀਆਂ ਨੇ, ਬਹੁਤ ਗਿਣਤੀ ਕਮਿਊਨਿਟੀਜ਼ ਨੇ, ਉਹ ਛੋਟੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ 'ਤੇ ਕਿੱਦਾਂ ਗੱਲਬਾਤ ਪਾਉਂਦੀਆਂ ਨੇ, ਉਹਨਾਂ ਬਾਰੇ ਖੁੱਲ੍ਹ ਕੇ ਵਿਚਾਰ ਹੋਏ। ਅੰਡਰ ਸੈਕਟਰੀ ਜਨਰਲ UN ਦੇ ਜਿਹੜੇ ਉਹਨਾਂ ਬੋਲੇ ਸੀ। ਫਿਰ ਨਦੀਨ ਮਈਜ਼ਾ ਜਿਹੜੇ ਕਿ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਡਾਇਰੈਕਟਰ ਨੇ, ਇੰਚਾਰਜ ਨੇ, ਉਹ ਬੋਲੇ, ਅਤੇ ਨਾਲ ਡਾਕਟਰ ਇਕਤਦਾਰ ਚੀਮਾ ਅਤੇ ਕੰਗਰੈਸ਼ਨਲ ਆਫਿਸ ਤੋਂ ਜੋ ਸਾਡੇ ਕਾਕਸ ਦੇ ਕੋ ਚੇਅਰ ਨੇ ਡੇਵਿਡ ਵੈਲਾਡੇਓ ਅਤੇ ਸੀਨੀਅਰ ਮੈਂਬਰ ਜਿਮ ਕੋਸਟਾ, ਉਹਨਾਂ ਨੇ ਆ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਅਸੀਂ ਜਿੱਥੇ ਉਹਨਾਂ ਸਾਰਿਆਂ ਦੇ ਧੰਨਵਾਦੀ ਹਾਂ, ਉੱਥੇ ਇਹਨਾਂ ਸਾਰੇ ਜਿਹੜੇ ਆਫਿਸਰਸ ਬਾਹਰੋਂ ਆਏ ਸੀ, ਉਹਨਾਂ ਦੇ ਸਟਾਫਰ ਆਏ ਸੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਜੋ ਧੱਕਾ ਹੋ ਰਿਹਾ ਉਹਨਾਂ ਨੂੰ ਇਹਨਾਂ ਨੇ ਹਾਈਲਾਈਟ ਕੀਤਾ। Yeah, when we first recommended that India be a country of particular concern, it got all sorts of press, and the U.S. government was surprised, and we started having meetings with them. And while the U.S. government is still not designated India as a country of particular concern, they certainly have, I think, understood why USRF made those recommendations and are watching closely the violence that's going on in the country. And in the past several years, India continues to deteriorate, so it's continuing to get worse. So I've been told that the U.S. government officials at the highest level have communicated about the conditions with the Indian government. So I'm hopeful that there's diplomacy happening on behind the scenes, and a lot of times we don't get to see that. But it's still a disappointment that the State Department has not yet designated India. We know new designations will come out in the fall. We're hopeful that at that point in time the U.S. will make the right decision and acknowledge the crimes that are happening in India by putting India on that country of particular concern list. ਅੱਜ ਅਸੀਂ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਔਰ ਖਾਸ ਤੌਰ 'ਤੇ US ਪਾਰਲੀਮੈਂਟ ਦਾ ਜਿਹੜਾ ਮੇਨ ਕੈਪੀਟਲ ਹਿੱਲ ਹੈ ਉੱਥੇ ਅੱਜ ਇੱਕ ਕੰਗਰੈਸ਼ਨਲ ਬਰੀਫਿੰਗ ਕੀਤੀ, ਜਿਹਦਾ ਟੌਪਿਕ ਸੀਗਾ ਇੰਪੈਕਟ ਆਫ ਮੈਜੋਰੀਟੇਰੀਅਨਿਜ਼ਮ ਔਨ ਰਿਲੀਜੀਅਸ ਮਾਈਨੋਰਟੀਜ਼ ਇਨ ਸਾਊਥ ਏਸ਼ੀਆ। ਸਾਨੂੰ ਪਤਾ ਹੈ ਕਿ ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇੱਥੇ ਅਮਰੀਕਾ ਫੇਰੀ 'ਤੇ ਆ ਰਿਹਾ, ਅਤੇ ਇੱਥੇ ਕਾਂਗਰਸ 'ਚ ਵੀ ਉਹ ਆਏਗਾ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਮੈਂਬਰਸ ਆਫ ਕਾਂਗਰਸ ਨੇ ਜਿੰਨੇ ਵੀ ਨੇ, ਉਹਨਾਂ ਸਾਰਿਆਂ ਨੂੰ ਜਿਹੜੀ ਇਸ ਵੇਲੇ ਭਾਰਤ 'ਚ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੋ ਰਹੀ ਹੈ ਔਰ ਉਹਦੇ ਨਾਲ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਨੇ ਉਹਨਾਂ ਵਾਲੇ ਪਾਸੇ ਧਿਆਨ ਦਿਵਾਇਆ ਜਾਏ। ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਮੋਦੀ ਪਹਿਲਾਂ ਵੀ ਇੱਕ ਵਾਰੀ ਕਾਂਗਰਸ 'ਚ ਆਏ ਸੀ, ਉਸ ਸਮੇਂ ਵੀ ਟੌਮ ਲੈਂਡਸ ਹਿਊਮਨ ਰਾਈਟਸ ਕਮਿਸ਼ਨ ਨਾਲ ਰਲ ਕੇ ਅਸੀਂ ਇੱਕ ਕਾਂਗਰੈਸ਼ਨਲ ਹੀਅਰਿੰਗ ਕਰਵਾਈ ਸੀ, ਔਰ 36 ਕਾਂਗਰਸਮੈਨਾਂ ਨੇ ਉਸ ਸਮੇਂ 36 ਕਾਂਗਰਸਮੈਨਾਂ ਨੇ ਇੱਕ ਚਿੱਠੀ ਉਸ ਵਕਤ ਦੇ ਸਪੀਕਰ ਪੌਲ ਰॉय ਨੂੰ ਲਿਖੀ ਸੀ। ਉਹਦਾ ਇੰਪੈਕਟ ਇਹ ਹੋਇਆ ਸੀ ਕਿ ਜਦੋਂ ਨਰਿੰਦਰ ਮੋਦੀ ਵਾਪਸ ਗਿਆ ਭਾਰਤ, ਅਤੇ ਉਹਨੇ RSS ਨੂੰ ਖੁੱਲ੍ਹੀ ਤੌਰ 'ਤੇ ਮਨਾ ਕੀਤਾ ਕਿ ਜਿਹੜਾ ਰਿਲੀਜੀਅਸ ਮਾਈਨੋਰਟੀਜ਼ ਦੇ ਖਿਲਾਫ ਵਾਇਲੈਂਸ ਹੋ ਰਿਹਾ ਉਹਨੂੰ ਰੋਕਿਆ ਜਾਏ। ਸੋ ਸਾਨੂੰ ਆਸ ਹੈ ਕਿ ਅੱਜ ਦੀ ਜਿਹੜੀ ਕੰਗਰੈਸ਼ਨਲ ਬਰੀਫਿੰਗ ਹੈ, ਇੱਕ ਤਾਂ ਇਹ ਕੌਮ ਦੇ ਦਰਬਾਰ ਸਾਹਿਬ 'ਤੇ ਹਮਲੇ ਦਾ ਵੀ ਜੂਨ ਔਰ ਸ਼ਹੀਦੀਆਂ ਦਾ ਇਹ ਵੀਕ ਹੈ, ਉਹਦੇ ਨਾਲ ਇੰਟਰਨੈਸ਼ਨਲੀ ਅਸੀਂ ਜਿਹੜੀ ਇਸ ਵੇਲੇ ਭਾਰਤ 'ਚ ਸਿਚੁਏਸ਼ਨ ਬਣੀ ਹੋਈ ਹੈ ਮਾਈਨੋਰਟੀਜ਼ ਦੀ, ਉਸ ਵਾਸਤੇ ਬਹੁਤ ਜ਼ਰੂਰੀ ਸੀ ਕਿ ਅਸੀਂ ਜਿਹੜੇ ਮੈਂਬਰ ਆਫ ਕਾਂਗਰਸ ਹੈ ਉਹਨਾਂ ਨੂੰ ਬਰੀਫ ਕਰੀਏ ਔਰ ਸੁਚੱਜੇ ਢੰਗ ਨਾਲ ਕੋਈ ਉਹਨਾਂ ਨੂੰ ਰਿਕਮੈਂਡੇਸ਼ਨ ਦਈਏ ਕਿ ਅਸੀਂ ਉਹਨਾਂ ਤੋਂ ਕੀ ਆਸ ਕਰਦੇ ਹਾਂ। ਕਿਉਂਕਿ ਅਸੀਂ ਬਹੁਤ ਵਾਰੀ ਬਹੁਤ ਸਾਰਾ ਕੰਮ ਕਰਨੇ ਆ, ਸਾਡੀ ਕਮਿਊਨਿਟੀਆਂ ਮੁਜ਼ਾਹਰੇ ਵੀ ਕਰਦੀਆਂ, ਪਰ ਇਸ ਦੇ ਨਾਲ ਇਹ ਵੀ ਜ਼ਰੂਰੀ ਆ ਵੀ ਅਸੀਂ ਇਹਨਾਂ ਹਾਊਸਿਸ ਵਿੱਚ ਲੌਬਿੰਗ ਕਰੀਏ ਔਰ ਇਹਨਾਂ ਨੂੰ ਦੱਸੀਏ ਕਿ ਅਸੀਂ ਜਿਹੜੇ ਮੈਂਬਰ ਨੇ ਕਾਂਗਰਸ ਦੇ ਜਾਂ US ਸੈਨੇਟ ਦੇ, ਉਹਨਾਂ ਕੋਲ ਸਾਡੀਆਂ ਮੰਗਾਂ ਕੀ ਨੇ। ਸੋ ਅਸਾਂ ਆਪਣੀਆਂ ਕਲੀਅਰ ਮੰਗਾਂ ਰਿਕਮੈਂਡ
ਕੰਡੀਸ਼ਨਾਂ ਇਹਨਾਂ ਸਾਹਮਣੇ ਰੱਖੀਆਂ ਨੇ ਔਰ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਇੱਥੇ ਦੇ ਜਿਹੜੇ ਲਾਅ ਮੇਕਰਸ ਨੇ ਉਹਦੇ ਬਾਰੇ ਗੌਰ ਕਰਨਗੇ। ਇਸ ਤੋਂ ਵੱਖ ਇਹ ਆ ਕਿ ਅਸੀਂ ਜਿਹੜੀ ਸਿੱਖ ਕੌਮ ਦੀ ਜੈਨੋਸਾਈਡ ਆ ਉਹਦੇ 4 ਸਟੇਟਾਂ ਤੋਂ ਮਤੇ ਪਾਸ ਕਰਾਏ ਆ। ਅਸੀਂ ਅੱਜ ਕਾਂਗਰਸਮੈਨਾਂ ਨੂੰ ਫਿਰ ਯਾਦ ਦਿਵਾਇਆ ਕਿ ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ US ਕਾਂਗਰਸ ਵੀ ਸਿੱਖ ਜੈਨੋਸਾਈਡ ਦੇ ਉੱਤੇ ਜਿਹੜਾ ਮਤਾ ਪਾਸ ਕਰੇਗੀ। ਸਿਕਸ ਫॉर ਜਸਟਿਸ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨ ਤੋਂ ਇੱਕ ਸ਼ਾਮ ਪਹਿਲਾਂ ਅਮਰੀਕਨ ਕਾਂਗਰਸ ਦੀ ਇਮਾਰਤ ਕੈਪੀਟਲ ਹਿੱਲ ਵਿੱਚ ਨਰਿੰਦਰ ਮੋਦੀ ਬਾਰੇ BBC ਵੱਲੋਂ ਬਣਾਈ ਗਈ ਡਾਕੂਮੈਂਟਰੀ ਵਿਖਾਈ ਗਈ। ਇਹ ਡਾਕੂਮੈਂਟਰੀ 2002 ਵਿੱਚ ਗੁਜਰਾਤ ਸੂਬੇ ਅੰਦਰ ਹਿੰਦੂਆਂ ਵੱਲੋਂ ਮੁਸਲਮਾਨਾਂ ਤੇ ਕੀਤੇ ਕਤਲੇਆਮ ਦੌਰਾਨ ਬਤੌਰ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਕਤਲੇਆਮ ਵਿੱਚ ਸ਼ਮੂਲੀਅਤ ਬਾਰੇ ਹੈ। ਇਸ ਡਾਕੂਮੈਂਟਰੀ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। ਦੱਸਦੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਦੇ ਇਸ ਕਤਲੇਆਮ ਵਿੱਚ ਸ਼ਾਮਿਲ ਹੋਣ ਨੂੰ ਆਧਾਰ ਬਣਾ ਕੇ ਹੀ ਅਮਰੀਕਾ ਵਿੱਚ ਦਾਖਲੇ ਤੇ ਪਾਬੰਦੀ ਸੀ। ਅੱਜ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ DC ਤੇ ਜਿਸ ਨੂੰ ਸਾਰੀ ਦੁਨੀਆ ਇੱਕ ਉਮੀਦ ਦੇ ਤੌਰ ਤੇ ਦੇਖਦੀ ਹੈ, ਡੈਮੋਕ੍ਰੇਸੀ, ਬੇਸਿਕ ਹਿਊਮਨ ਰਾਈਟਸ ਦੇ ਪ੍ਰੋਟੈਕਟਰ ਦੇ ਤੌਰ ਤੇ ਐਜ਼ ਏ ਸੁਪਰ ਪਾਵਰ, ਉਹਨਾਂ ਦੀ ਉਸ ਬਿਲਡਿੰਗ 'ਚ 3 ਬਿਲਡਿੰਗਸ US ਕਾਂਗਰਸ ਦੀਆਂ ਨੇ। ਉਸ ਦੇ ਵਿੱਚ ਲੌਂਗਫੈਲ ਔਰ ਰੇਬਰ ਔਰ ਕੈਨਨ ਉਸ ਦੇ ਵਿੱਚ ਇਕੱਠੇ ਹੋਏ ਹੈ। ਔਰ ਅੱਜ ਦਾ ਓਕੇਜ਼ਨ ਇਸ ਲਈ ਸੀ ਕਿਉਂਕਿ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਯੂਨਾਈਟਿਡ ਹਾਊਸ, ਜਿਹਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਔਰ ਸੈਨੇਟ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ ਹੈ ਔਰ ਸ਼ਾਮ ਨੂੰ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੋਦੀ ਦਾ ਡਿਨਰ ਹੈ। ਸੋ ਉਸ ਦੇ ਈਵ ਦੇ ਉੱਤੇ ਅੱਜ ਜਿਹੜੀ BBC ਵੱਲੋਂ 2 ਪਾਰਟ ਡਾਕੂਮੈਂਟਰੀ, ਜਿਹਨੂੰ ਭਾਰਤ ਦੇ ਵਿੱਚ ਤਾਂ ਬੈਨ ਕੀਤਾ ਹੀ ਗਿਆ ਲੇਕਿਨ ਈਵਨ ਟਵਿੱਟਰ ਔਰ ਫੇਸਬੁੱਕ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ ਹਟਾਇਆ ਗਿਆ, ਇੰਡੀਆ ਦਾ ਮੋਦੀ ਕੁਐਸਚਨ, ਇਸ ਨੂੰ ਇੱਥੇ ਸਕਰੀਨ ਕੀਤਾ ਗਿਆ। ਔਰ ਇਸ ਦੇ ਨਾਲ ਹੀ ਜਿੱਥੇ ਅਸੀਂ ਭਾਰਤ ਦੀਆਂ ਜਿਹੜੀਆਂ ਬਾਕੀ ਘੱਟ ਗਿਣਤੀਆਂ ਨੇ, ਜਿਵੇਂ ਮੁਸਲਮਾਨਾਂ ਨਾਲ ਜੋ 2002 'ਚ ਗੁਜਰਾਤ 'ਚ ਹੋਇਆ, ਅਸੀਂ ਆਪਣੀ ਕੌਮ ਦੀ ਗਾਥਾ ਵੀ ਜਿਹੜੀ ਕਿ ਪਿਛਲੇ 75 ਸਾਲ ਤੋਂ ਇਨ ਜਨਰਲ ਔਰ 39 ਸਾਲ ਤੋਂ ਇਨ ਪਰਟੀਕੂਲਰ ਇੰਡੀਅਨ ਸਟੇਟ ਰਿਪਰੈਸ਼ਨ ਦਾ ਸ਼ਿਕਾਰ ਹੈ। ਔਰ ਜੂਨ 84 ਤੋਂ ਬਾਅਦ ਸਿੱਖ ਕੌਮ ਨੇ ਆਪਣਾ ਨਿਸ਼ਾਨਾ ਕੌਮੀ ਘਰ ਖਾਲਿਸਤਾਨ ਮਿੱਥਿਆ ਹੋਇਆ। ਸਿਕਸ ਫਾਰ ਜਸਟਿਸ, ਜਿਸ ਨੇ UN ਚਾਰਟਰ ਦੇ ਤਹਿਤ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਵਿੱਢੀ ਹੋਈ ਹੈ, ਜਿਹੜੀ ਸਫਲਤਾ ਨਾਲ ਇੰਗਲੈਂਡ, ਇਟਲੀ, ਕੈਨੇਡਾ, ਆਸਟ੍ਰੇਲੀਆ ਇਹਨਾਂ ਸਾਰਿਆਂ 'ਚੋਂ ਹੁੰਦੀ ਹੋਈ ਬਾਕੀ ਥਾਵਾਂ ਦੇ ਉੱਤੇ ਵੀ ਕੈਨੇਡਾ 'ਚ ਦੁਬਾਰਾ ਜਿਹੜਾ ਟੋਰਾਂਟੋ 'ਚ ਔਰ ਵੈਨਕੂਵਰ 'ਚ ਹੋਣ ਜਾ ਰਿਹਾ। ਸੋ ਇੱਕ ਪਾਸੇ ਇੰਡੀਅਨ ਸਟੇਟ ਦੇ ਜ਼ੁਲਮ ਨੇ, ਉਹਨਾਂ ਨੇ ਜਿਵੇਂ ਹਰਦੀਪ ਸਿੰਘ ਨਿੱਜਰ ਦਾ ਉਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਮਰਡਰ ਕੀਤਾ, ਇਹ ਬਾਹਰਲੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ। ਔਰ ਅੱਜ ਦੇ ਇਸ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ 1 ਮਿੰਟ ਦੀ ਸਾਇਲੈਂਸ ਦੇ ਨਾਲ ਹਰਦੀਪ ਸਿੰਘ ਨਿੱਜਰ ਨੂੰ ਯਾਦ ਕੀਤਾ ਗਿਆ। ਔਰ ਇਹ ਅਸੀਂ ਆਪਣਾ ਰਿਜ਼ੋਲਵ ਵੀ ਸ਼ੋਅ ਕਰ ਰਹੇ ਹਾਂ ਕਿ ਜੋ ਮਰਜ਼ੀ ਹੋ ਜਾਏ, ਸਿੱਖਾਂ ਦਾ ਇਹ ਮੁੱਢਲਾ ਹੱਕ ਹੈ। 35 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਸ ਖਾਲਿਸਤਾਨ ਰੈਫਰੈਂਡਮ ਦੇ ਜਿਹੜਾ ਇਸਤੇਮਾਲ ਕਰਕੇ ਹਾਸਲ ਕਰੇਗਾ। ਅੱਜ ਅਸੀਂ ਇੱਥੇ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਕੈਨਨ ਹਾਊਸ ਆਫਿਸ ਬਿਲਡਿੰਗ ਦੇ ਵਿੱਚ ਇਹ ਬੁੱਕਲੈਟ ਰਿਲੀਜ਼ ਕਰ ਰਹੇ ਹਾਂ। ਇਸ ਬੁੱਕਲੈਟ ਦਾ ਨਾਮ ਹੈ ਕ੍ਰਿਮੀਨਲਾਈਜੇਸ਼ਨ ਆਫ ਖਾਲਿਸਤਾਨ ਰੈਫਰੈਂਡਮ ਇਨ ਮੋਦੀਜ਼ ਇੰਡੀਆ। ਇਸ ਕਿਤਾਬ ਦੇ ਵਿੱਚ ਤਰਤੀਬਵਾਰ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਆ ਰਿਲੀਜੀਅਸ ਰਿਪਰੈਸ਼ਨ ਸਾਡੇ 'ਤੇ ਹੋ ਰਹੀ ਆ। ਦੇਰ ਇਜ਼ ਵਾਇਲੈਂਸ ਅਗੇਂਸਟ ਸਿੱਖਸ, ਦੇਰ ਆਰ ਅਟੈਕਸ ਔਨ ਹਾਊਸਿਸ ਆਫ ਸਿੱਖਸ, Sikhs' houses are being bulldozed, burned and destroyed, and the Indian news media platforms are spreading false information and are inciting violence. ਇਸ ਬੁੱਕ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ ਜਾਂ ਉਹਨਾਂ ਦੇ ਘਰ ਢਾਏ ਜਾ ਰਹੇ ਨੇ। ਸਾਨੂੰ ਉੱਥੇ ਬੋਲਣ ਦਾ ਅਧਿਕਾਰ ਨਹੀਂਗਾ ਅਤੇ ਸਾਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਵਾ। ਇਹ ਕਿਤਾਬ ਜਿਹੜੀ ਆ ਤੁਸੀਂ ਸਾਡੇ ਕੋਲੋਂ ਲੈ ਸਕਦੇ ਜੇ। ਇਹ ਕਿਤਾਬ 'ਚ ਬੜੀ ਜ਼ਰੂਰੀ ਇਨਫੋਰਮੇਸ਼ਨ ਆ। ਇਹ ਕਿਤਾਬ ਜਿਹੜੀ ਆ ਅਸੀਂ ਡਿਪਾਰਟਮੈਂਟ ਆਫ ਸਟੇਟ ਨੂੰ ਦੇ ਰਹੇ ਹਾਂ ਅਤੇ ਸਾਰੇ ਕਾਂਗਰਸਮੈਨ ਅਤੇ ਜਿਹੜੇ ਇਹਨਾਂ ਦੇ ਸੈਂਟਰ ਨੇ ਉਹਨਾਂ ਨੂੰ ਦੇ ਚੁੱਕੇ ਹਾਂ। ਅਤੇ ਅਸੀਂ ਇਹਦੇ ਨਾਲ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਪ੍ਰਾਈਮ ਮਿਨਿਸਟਰ ਦੇ ਨਾਲ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਫ ਇੰਡੀਆ ਦੇ ਨਾਲ ਗੱਲ ਕਰਨ ਕਿ ਸਾਡਾ ਜਿਹੜਾ ਰੈਫਰੈਂਡਮ ਆ ਓਫੀਸ਼ੀਅਲ ਹੋਵੇ ਅਤੇ ਰਿਲੀਜੀਅਸ ਰਿਪਰੈਸ਼ਨ ਇਨ ਇੰਡੀਆ ਸ਼ੁੱਡ ਸਟਾਪ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ। ਜਥੇਦਾਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਇੱਜ਼ਤ ਨਾਲ ਜਾ ਰਿਹਾ ਹਾਂ, ਕਿਸੇ ਤੋਂ ਕੋਈ ਨਿੱਜੀ ਕੰਮ ਨਹੀਂ ਲਿਆ, ਸਿਰਫ ਪੰਥ ਲਈ ਹੀ ਕਾਰਜ ਕੀਤੇ ਹਨ। ਮੈਂ ਆਪਣੀ ਸੇਵਾ ਨਿਡਰ ਅਤੇ ਸ਼ਰਧਾ ਨਾਲ ਕੀਤੀ ਹੈ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਪੌਣੇ 5 ਸਾਲ ਦੇ ਕਾਰਜਕਾਲ ਦੌਰਾਨ ਪੱਤ ਰੱਖੀ ਅਤੇ ਅੱਗੇ ਵੀ ਉਹ ਆਪਣਾ ਆਸ਼ੀਰਵਾਦ ਦੇਣ। ਇਸ ਮੌਕੇ ਜਥੇਦਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਇਹ ਅਹੁਦਾ ਛੱਡਿਆ ਸੀ। ਜਥੇਦਾਰ ਨੇ ਕਿਹਾ ਕਿ ਮੈਂ ਜਦੋਂ ਆਸਟ੍ਰੇਲੀਆ ਗਿਆ ਸੀ ਉਦੋਂ ਮੈਂ ਇਹ ਪੇਸ਼ਕਸ਼ ਕੀਤੀ ਸੀ ਕਿ ਮੈਂ ਇਸ ਸੇਵਾ ਤੋਂ ਮੁਕਤ ਹੋਣਾ ਚਾਹੁੰਦਾ ਹਾਂ ਅਤੇ ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤਾਂ ਉਹ ਮੇਰੇ ਤੋਂ ਦੋਵੇਂ ਤਖਤਾਂ ਦੀ ਸੇਵਾ ਲੈ ਕੇ ਕਿਸੇ ਯੋਗ ਗੁਰਸਿੱਖ ਨੂੰ ਸੌਂਪ ਸਕਦੀ ਹੈ। ਜਥੇਦਾਰ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਰਾਜਨੀਤਿਕ ਦਬਾਅ ਤੇ ਅਹੁਦਾ ਛੱਡ ਦੇਵਾਂਗਾ, ਇਸ ਲਈ ਹੁਣ ਮੈਂ ਅਹੁਦਾ ਛੱਡ ਦਿੱਤਾ ਹੈ। ਗੁਰਬਾਣੀ ਪ੍ਰਸਾਰਣ ਬਾਰੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਉਹ ਵੈਲਿਡ ਹੈ ਜਾਂ ਨਹੀਂ ਇਹ ਗੁਰਦੁਆਰਾ ਐਕਟ ਦੇ ਮਾਹਰ ਦੱਸ ਸਕਦੇ ਹਨ, ਪਰ ਇੰਨਾ ਜ਼ਰੂਰ ਕਹਾਂਗਾ ਕਿ ਸਾਨੂੰ ਐਵੇਂ ਦੀਆਂ ਸਥਿਤੀਆਂ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਐਵੇਂ ਦੀਆਂ ਸਥਿਤੀਆਂ ਬਣਨੀਆਂ ਨਹੀਂ ਸੀ ਚਾਹੀਦੀਆਂ। 1925 ਗੁਰਦੁਆਰਾ ਐਕਟ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਹੈ ਕਿਉਂਕਿ ਮਾਸਟਰ ਤਾਰਾ ਸਿੰਘ ਅਤੇ ਨਹਿਰੂ ਦੇ ਦਰਮਿਆਨ 1959 ਵਿੱਚ ਇੱਕ ਕੰਪਰੋਮਾਈਜ਼ ਹੋਇਆ ਸੀ। ਉਸ ਦੇ ਵਿੱਚ ਇਹ ਹੱਦ ਦਰਜ ਕੀਤੀ ਗਈ ਸੀ ਕਿ ਕੋਈ ਵੀ ਸੋਧ ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਪਾਸ ਕੀਤੇ ਬਿਨਾਂ ਕੋਈ ਵੀ ਸਰਕਾਰ ਨਹੀਂ ਕਰ ਸਕਦੀ ਅਤੇ ਕਦੇ ਕਿਸੇ ਸਰਕਾਰ ਨੇ ਕੀਤਾ ਵੀ ਨਹੀਂ। ਇਹ ਪਹਿਲੀ ਵਾਰ ਹੋਇਆ ਹੈ ਕਿ ਹਰਿਆਣਾ ਸਰਕਾਰ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਈ, ਪਰ 1925 ਐਕਟ ਦੇ ਤਹਿਤ ਹਰਿਆਣਾ ਦੇ ਗੁਰਦੁਆਰਿਆਂ ਦਾ ਜੋ ਪ੍ਰਬੰਧ ਸ਼੍ਰੋਮਣੀ ਕਮੇਟੀ ਕਰ ਰਹੀ ਸੀ ਉਹ ਕਿਸੇ ਵੀ ਢੰਗ ਨਾਲ ਕਮੇਟੀ ਤੋਂ ਖੋਏ ਨਹੀਂ ਸੀ ਜਾ ਸਕਦੇ। ਮਾਨ ਵੱਲੋਂ ਦਾੜੀ ਵਾਲੇ ਬਿਆਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਜਥੇਦਾਰ ਨੇ ਕਿਹਾ ਕਿ ਬਹੁਤ ਬੇਈਮਾਨੇ ਗੱਲਾਂ ਹਨ, ਸਿੱਖਾਂ ਦੀ ਪੰਥਕ ਅਤੇ ਸਖਸ਼ੀ ਰਹਿਣੀਆਂ ਹਨ। ਜਥੇਦਾਰ ਨੇ ਵਿਰਸਾ ਸਿੰਘ ਵਲਟੋਹਾ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਪੇਜ ਉੱਤੇ ਪਾਇਆ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਥੇਦਾਰ ਕਥਾਵਾਚਕ, ਪ੍ਰਚਾਰਕ, ਗਿਆਨੀ, ਗ੍ਰੰਥੀ, ਤਗੜਾ ਬੁਲਾਰਾ ਜਾਂ ਵਧੀਆ ਲੱਸੇਦਾਰ ਭਾਸ਼ਣ ਕਰਨ ਵਾਲਾ ਹੀ ਹੋਵੇ। ਜਥੇਦਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਵਿੱਚ ਇਸ ਸਮੇਂ ਦਲੇਰੀ ਹਿੰਮਤ ਬਹੁਤ ਜ਼ਿਆਦਾ ਹੈ, ਇਸ ਲਈ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਾਂਗਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਤੌਰ ਜਥੇਦਾਰ ਦੀ ਸੇਵਾ ਵਲਟੋਹਾ ਜੀ ਨੂੰ ਦੇਣ ਤਾਂ ਜੋ ਉਹਨਾਂ ਨੇ ਜੋ ਕੁਝ ਕਰਾਉਣਾ ਹੋਵੇ ਕਰਵਾ ਲੈਣ। ਪੈਦਾ ਨਹੀਂ ਸੀ ਹੋਣੀਆਂ ਚਾਹੀਦੀਆਂ ਕਿ ਪੰਜਾਬ ਸਰਕਾਰ ਜਿਹੜਾ ਕੱਲ ਉਹ ਵੈਲਿਡ ਹੈ ਨਹੀਂ ਵੈਲਿਡ ਹੈ ਇਹ ਵਿਦਵਾਨ ਦੱਸ ਸਕਦੀ ਹੈ, ਉਹ ਕਰ ਸਕਦੀ ਹੈ ਪੰਜਾਬ ਗਵਰਨਮੈਂਟ ਕਿ ਨਹੀਂ ਕਰ ਸਕਦੀ ਇਹ ਵਿਦਵਾਨ ਦੱਸ ਸਕਦੇ ਆ, ਪਰ ਸਥਿਤੀਆਂ ਨਹੀਂ ਸੀ ਬਣਨੀਆਂ ਚਾਹੀਦੀਆਂ। ਦੇਖੋ ਮੈਂ 1900 ਪਹਿਲੇ ਕਹਿਤਾ ਕਿ ਨਹਿਰੂ ਤੇ ਜਿਹੜਾ ਜਵਾਹਰ ਲਾਲ ਨਹਿਰੂ ਦੇ ਦਰਮਿਆਨ ਜਿਹੜਾ ਪੈਕਟ ਹੈ ਉਹਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਬਸ ਜੀ ਬਹੁਤ ਸਹਿਯੋਗ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਅਸੀਂ ਹਮੇਸ਼ਾ ਕਰਦੇ ਰਹਾਂਗੇ। ਨਹੀਂ ਮੈਂ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਵੀ ਸੇਵਾ ਮੁਕਤ ਹੋ ਗਿਆ, ਮੈਂ ਤਾਂ ਵੀ ਸੇਵਾ ਕਰਦੇ ਰਹਾਂਗੇ। ਕਈ ਸਵਾਲ ਕਰਦੇ ਸੀ ਕਿ ਸਿੰਘ ਸਾਹਿਬ ਨੂੰ ਉੱਥੋਂ ਅਸਤੀਫਾ ਦੇ ਦੇਣਾ ਚਾਹੀਦਾ, ਉਹਨਾਂ ਨੂੰ ਜ਼ਬਰਦਸਤੀ ਲਾਇਆ। ਲੈ ਲੈਣ ਜੀ, ਆਪਾਂ ਨੂੰ ਕੀ ਫਰਕ ਪੈਂਦਾ ਜੀ, ਉਹਨਾਂ ਦੀ ਖੁਸ਼ੀ ਹੈ ਜੀ। ਮੈਨੂੰ ਕਹਿ ਦੇਣਗੇ ਮੈਂ ਦੇ ਦਾਂਗਾ ਜੀ 1 ਮਿੰਟ 'ਚ। ਮੈਂ ਨਾ ਜੀ ਇੱਕ ਇੰਗਲੈਂਡ ਦੇ ਵਿੱਚ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਪ੍ਰੈਸ਼ਰ ਨਹੀਂ ਮੰਨਾਂਗਾ, ਤੇ ਜਿੱਦੇ ਮੇਰੇ ਤੇ ਪ੍ਰੈਸ਼ਰ ਆਇਆ ਮੈਂ ਘਰੇ ਚੱਲ ਜਾਂਗਾ। ਮੈਂ ਘਰੇ ਚਲਾ ਗਿਆ ਜੀ। ਪ੍ਰੈਸ਼ਰ ਤਾਂ ਦੇਖੋ, ਪ੍ਰੈਸ਼ਰ ਤਾਂ ਹੁੰਦਾ ਹੀ ਹੈ, ਇੰਨੇ ਮਸਲੇ ਇੰਨੇ ਮੁੱਦੇ, ਪ੍ਰੈਸ਼ਰ ਨਹੀਂ ਹੁੰਦਾ। ਮੀਡੀਆ ਨੂੰ ਜਵਾਬ ਦੇਣਾ ਪ੍ਰੈਸ਼ਰ ਨਹੀਂ ਹੈ। ਆਪਣੇ ਕਾਰਜਕਾਲ ਤੋਂ ਸੰਤੁਸ਼ਟ ਹੋ ਕਿਵੇਂ? ਬਿਲਕੁਲ 100%, 101%। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰੂੰ। ਆ ਦੇਖੋ ਜੀ, ਇੱਕ ਮੈਂਬਰ ਦੇ ਕਹਿਣ ਦੇ ਨਾਲ ਕੋਈ ਜਿਹੜੀ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਉਹ ਧੁੰਦਲੀ ਨਹੀਂ ਹੋ ਜਾਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਰਹਿਤ ਮਰਿਆਦਾ ਨੂੰ ਅਦਾਲਤਾਂ ਦੇ ਵਿੱਚ ਕੋਡ ਕਰਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਰਿਆਦਾ ਨੂੰ ਛਾਪਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ 100 ਸਾਲ ਤੋਂ ਜਦੋਂ ਤੋਂ ਇਹ ਮਰਿਆਦਾ ਜਿਹੜੀ ਹੈ ਉਹ ਛਪੀ ਹੈ, ਬਣੀ ਹੈ, ਉਹ ਇਹਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਹੈ। ਮਾੜੀ ਭਾਸ਼ਾ ਦਾ ਇਸਤੇਮਾਲ ਜਿਹੜਾ ਲੀਡਰਾਂ ਵੱਲੋਂ ਕੀਤਾ ਜਾ ਰਿਹਾ, ਕਿਸੇ ਇੱਕ ਲੀਡਰ ਵੱਲੋਂ ਨਹੀਂ, ਸਾਰਿਆਂ ਲੀਡਰਾਂ ਵੱਲੋਂ, ਇਹ ਸਾਡੇ ਵਾਸਤੇ ਬਹੁਤ ਚਿੰਤਾ ਦੀ ਗੱਲ ਹੈ। ਅਹੁਦਿਆਂ ਤੇ ਬੈਠੇ ਬੰਦਿਆਂ ਦੀ ਯੋਗਤਾ, ਬੰਦਿਆਂ ਦੀ ਉਮਰ, ਇਹਦਾ ਲਿਹਾਜ਼ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਸ਼ਬਦ ਜਿਹੜੇ ਹੈ ਐਸੇ ਬੋਲਣੇ ਚਾਹੀਦੇ ਹੈ ਕਿ ਅਹੁਦੇ ਤੇ ਵਿਅਕਤੀ ਪ੍ਰਤੀ ਜਿਹਦੇ ਪ੍ਰਤੀ ਸ਼ਬਦ ਬੋਲਦੇ ਆ ਉਸ ਅਹੁਦੇ ਦੀ ਤੋਹੀਨ ਨਾ ਹੋਵੇ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਸ਼ਬਦ ਜਿਹੜੇ ਸਾਡੇ ਉਹ ਬਹੁਤੇ ਵਧੀਆ ਨਹੀਂ ਰਹਿ ਗਏ। ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ, ਉਹ ਭਾਰਤ ਦੇ ਵਿੱਚ, ਇਕੱਲੇ ਪੰਜਾਬ ਦੀ ਮੈਂ ਗੱਲ ਨਹੀਂ ਕਰਦਾ, ਪੂਰੇ ਭਾਰਤ ਦੇ ਵਿੱਚ ਤੁਸੀਂ ਜਿਹੜੀ ਲੈਂਗੁਏਜ ਸੁਣਦੇ ਹੋ ਲੀਡਰਾਂ ਦੀ, ਔਰ ਹਲਕੇ ਪੱਧਰ ਦੇ ਉੱਤੇ ਜਾ ਕੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ, ਇਹ ਸਾਡੇ ਲਈ ਚਿੰਤਾ ਦਾ। ਨਵੇਂ ਜਥੇਦਾਰ ਦੀ ਨਿਯੁਕਤੀ ਅਸੀਂ ਵੀ 2 ਵਾਰ ਰਿਮਾਈਂਡਰ ਸ਼੍ਰੋਮਣੀ ਕਮੇਟੀ ਨੂੰ ਭੇਜਿਆ। ਸੇਵਾ ਮੁਕਤੀ ਦੇ ਔਰ ਸੇਵਾ ਨਿਯੁਕਤੀ ਦੇ ਨਿਯਮ ਜਿਹੜੇ ਆ ਉਹ ਬਣਨੇ ਚਾਹੀਦੇ ਆ, ਔਰ ਪੰਥ ਵੀ ਮੰਗ ਕਰਦਾ ਕਿ ਮੈਂ ਕਿਹਾ ਸੀ ਕਿ ਜਦੋਂ ਮੇਰੇ ਤੇ ਡਿੱਗਣ ਲੱਗੀ ਮੈਂ ਘਰ ਚੱਲ ਜਾਊਂਗਾ। ਮੈਂ ਚਲਾ ਗਿਆ ਘਰ। ਲੱਗਦਾ ਕਿ ਰਾਜਨੀਤੀ ਹਾਵੀ ਹੈ। ਹੁਣ ਮੈਂ ਬਹੁਤ ਸਕੂਨ ਨਾਲ ਸੌਂ ਰਿਹਾ ਔਰ ਆਪਦਾ ਸਿਮਰਨ ਭਜਨ ਨਿਤਨੇਮ ਜਿਹੜਾ ਕਿ ਜਿੰਨਾ ਹੋਣਾ ਚਾਹੀਦਾ ਸੀ ਇਸ ਪੋਸਟ ਤੇ ਬੈਠਿਆਂ
ਲੇਕਿਨ ਹੋ ਨਹੀਂ ਸੀ ਪਾ ਰਿਹਾ, ਉਹ ਹੁਣ ਮੈਂ ਕਰ ਰਿਹਾ ਰਿਲੈਕਸ ਫੀਲ ਕਰ ਰਿਹਾ। ਠੀਕ ਹੈ ਜੀ। ਔਰ ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੇ ਹਮੇਸ਼ਾ ਨਾਲ ਰਹੂੰਗਾ ਜੀ। ਮੈਂ ਉਹ ਮੇਰੇ ਮਿੱਤਰ ਨੇ, ਮੈਂ ਸਾਥ ਪੂਰਾ ਸਹਿਯੋਗ ਰਹੂਗਾ। ਚਲੋ ਕਾਕੇ ਕਰੋ ਬਾਹਰ ਲੈ ਜਾਓ। ਹੱਦਾਂ ਤੋਂ ਪਰੇ ਜਾ ਕੇ ਸਹਿਯੋਗ ਰਹੂਗਾ ਜੀ, ਆਪਦੀ ਲਿਮਿਟੇਸ਼ਨ ਤੋਂ ਪਰੇ ਜਾ ਕੇ ਸਹਿਯੋਗ ਰਹੂਗਾ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੱਜ਼ਤ ਨਾਲ ਜਾ ਰਹੇ। ਪੰਥ ਦਾ ਨੁਕਸਾਨ, ਸੰਸਥਾਵਾਂ ਦਾ ਨੁਕਸਾਨ, ਕਿਸੇ ਨਾਲ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ, ਲੇਕਿਨ ਪੰਥ ਦਾ ਨੁਕਸਾਨ, ਸੰਸਥਾਵਾਂ ਦਾ ਨੁਕਸਾਨ, ਕੌਮ ਦਾ ਨੁਕਸਾਨ ਇਹ ਕਦੇ ਸੁਪਨੇ 'ਚ ਨਹੀਂ ਸੋਚ ਸਕਦੀ। ਜੇ ਕੋਈ ਕਰੂਗਾ ਡਟ ਕੇ ਪਹਿਰੇਦਾਰੀ ਕਰਾਂਗਾ, ਭਾਵੇਂ ਜਿਹਦੇ ਨਾਲ ਜਾਰੀ ਹੈ ਜਾਂ ਨਹੀਂ ਹੈ, ਔਰ ਕੀਤੀ ਹੈ ਜੀ। ਕੋਈ ਨਿੱਜੀ ਕੰਮ ਨਹੀਂ ਲਿਆ ਜੀ, ਕੋਈ ਨਿੱਜੀ ਕੋਈ 1 ਰੁਪਈਏ ਦਾ ਕੰਮ ਨਹੀਂ ਲਿਆ। ਜਦੋਂ ਗੱਲ ਕੀਤੀ ਹੈ ਠੋਕੇ ਕੀਤੀ ਹੈ, ਸੰਸਥਾ ਦੀ ਕੀਤੀ ਹੈ, ਪੰਥ ਦੀ ਕੀਤੀ ਹੈ, ਔਰ ਪੰਥਕ ਸੋਚ ਦੀ ਕੀਤੀ ਹੈ ਜੀ, ਔਰ ਇਹ ਹੋਏ ਰਹੇਗੀ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਅੱਜ ਉਹਨਾਂ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗੁਰਮਤਿ ਸਮਾਗਮ ਰੱਖਿਆ ਗਿਆ, ਜਿਸ ਵਿੱਚ ਪੰਥਕ ਸ਼ਖਸੀਅਤਾਂ, ਨਿਹੰਗ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ ਸਮੇਤ ਸੰਗਤ ਸ਼ਾਮਿਲ ਹੋਈ। ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੰਮ ਕੇ ਵਰੇ। ਧਾਮੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਭਗਤਾਂ ਦੀ ਬਾਣੀ ਦਰਜ ਹੈ, ਉਹਨਾਂ ਦੇ ਨਾਂ ਨਿਰਾਦਰ ਨਾਲ ਲੈਣ ਦੀ ਮੈਂ ਜ਼ੋਰਦਾਰ ਨਿਖੇਧੀ ਕਰਦਾ ਹਾਂ। ਮੁੱਖ ਮੰਤਰੀ ਵੱਲੋਂ ਸੁਖਬੀਰ ਬਾਦਲ ਦੀ ਦਾੜੀ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਲਈ ਧਾਮੀ ਨੇ ਕਿਹਾ ਕਿ ਜਿਨ੍ਹਾਂ ਦਾ ਆਪ ਸਿੱਖੀ ਸਰੂਪ ਪੂਰਾ ਨਹੀਂ, ਉਹ ਪੂਰਨ ਗੁਰਸਿੱਖ ਤੇ ਟਿੱਪਣੀਆਂ ਕਰ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਗੱਲ ਹੈ। ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਘਰ ਘਰ ਗੁਰਬਾਣੀ ਪਹੁੰਚਾਉਣ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੀਟੀਸੀ ਚੈਨਲ ਨਾਲ ਸਾਡੇ ਕੋਈ ਨਿੱਜੀ ਸਰੋਕਾਰ ਨਹੀਂ ਹੈ। ਅਸੀਂ 1 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਆਪਣੇ ਚੈਨਲ ਸ਼ੁਰੂ ਕਰੇਗੀ। ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਕਿਉਂ ਨਹੀਂ ਲਿਆਂਦਾ। ਉਹਨਾਂ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਤੁਹਾਡੇ ਲਾਲਾ ਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮਾਂ ਤੇ ਹਸਤਾਖਰ ਕਿਉਂ ਨਹੀਂ ਕਰਦੇ। ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖਾਂ ਦੀ ਰਿਹਾਈ ਕਰਵਾਉਣ ਵਾਸਤੇ ਹਦਾਇਤ ਕੀਤੀ ਸੀ, ਜਿਸ ਦੀ ਮੁੱਖ ਮੰਤਰੀ ਨੇ ਪਾਲਣਾ ਨਹੀਂ ਕੀਤੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਰਾਦਰ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਾਰਜਕਾਰੀ ਕਹਿਣ ਤੇ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਉਹਨਾਂ ਤੇ ਸਵਾਲ ਚੁੱਕਣ ਵਾਲੇ ਕੌਣ ਹੁੰਦੇ ਹਨ। ਉਹ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਨ ਤਾਂ ਕੇਂਦਰ ਦੇ ਕਾਨੂੰਨ ਮੁਤਾਬਕ ਹਨ। ਜਿਹੜੇ ਅਸੈਂਬਲੀ ਦੇ ਵਿੱਚ ਇਹ ਕਹਿੰਦੇ ਸੀ ਕਿ ਅਸੀਂ ਪਵਿੱਤਰ ਗੁਰਬਾਣੀ ਘਰ ਘਰ ਪਹੁੰਚਾਉਣੀ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੇ ਵੇਲੇ ਭਗਤ ਸਾਹਿਬਾਨਾਂ ਦੇ ਨਾਮ ਲਏ ਉਹ ਬੀਟਾ ਰੀਟਾ ਕਰਕੇ ਲੈਂਦੇ ਆ। ਗੁਰਬਾਣੀ ਦੀ ਇਹ ਸੰਦੇਸ਼ ਆ, ਧੰਨ ਗੁਰੂ ਪੰਜਮ ਪਾਤਸ਼ਾਹ ਨੇ ਉਹਨਾਂ ਭਗਤਾਂ ਨੂੰ ਕੀ ਕਰਕੇ ਕਿਹਾ, ਤੇ ਇਹ ਅਸੈਂਬਲੀ ਦੇ ਵਿੱਚ ਹੁਣ ਇੱਦਾਂ ਪਾਉਣਗੇ ਪ੍ਰੋਟੋਕਾਲ ਕਿ ਜਿੱਦਾਂ ਕਿਸੇ ਪਿੰਡ ਦੇ ਕਿਸੇ ਛੋਟੇ ਬੱਚਿਆਂ ਦੇ ਨਾਂ ਲਈਦੇ ਆ, ਕਿਸੇ ਨਾਲ ਭਗਤ ਨਹੀਂ ਲਾਇਆ। ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਕਿ ਉੱਥੇ ਗੁਰਬਾਣੀ ਦੀਆਂ ਗੱਲਾਂ ਕਰਨ ਵਾਲੇ, ਘਰ ਘਰ ਪਹੁੰਚਾਉਣ ਵਾਲੇ ਉੱਥੇ ਅਸੈਂਬਲੀ ਦੇ ਵਿੱਚ ਇਹ ਸੁਨੇਹਾ ਦੇ ਰਹੇ। ਸਭ ਤੋਂ ਭਾੜਾ ਸਾਬਤ ਸੂਤ ਦਸਤਾਰ ਸਿਰਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਕਥਨ ਆ। ਮਨੁੱਖ ਸਾਬਤ ਸੂਤ ਤੇ ਸਿਰ ਤੇ ਦਸਤਾਰ ਹੋਵੇ ਤੇ ਜਿਹੜੇ ਟਾਂਚਾਂ ਕਰਦੇ ਦਾੜੀ ਤੇ ਫਿਰ ਨਾਲ ਵੀ ਦਾੜੀ ਬੰਨੀ ਆ ਤੇ ਕਦੇ ਖੋਲੀ ਆ ਤੇ ਨਾਲ ਐਕਟਿੰਗ ਕਰਕੇ ਦੱਸਦੇ ਆ। ਮੈਂ ਪੁੱਛਦਾ ਇਹ ਉਸ ਪਵਿੱਤਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੁਰਬਾਣੀ ਦਾ ਉਹਦਾ ਨਿਰਾਦਰ ਤਾਂ ਨਹੀਂ ਕਿ ਸਾਬਤ ਸੂਟ ਦਸਤਾਰ ਸਿਰਾ? ਇਹਨਾਂ ਤਾਂ ਸਾਬਤ ਸੂਟ ਤੇ ਕੋਈ ਨਹੀਂ, ਤੇ ਦਸਤਾਰਾਂ ਵੀ ਸਜਾਈਆਂ, ਉਹ ਦਸਤਾਰਾਂ ਵੀ ਦਿਖਾਉਣ ਨੂੰ ਸਜਾਈਆਂ ਆ, ਥੱਲੇ ਕੇਸ ਹੈ ਨਹੀਂ। ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਤੁਸੀਂ ਇਹ ਚੈਨਲ ਚਲਾਓ। ਜੀ ਆਇਆਂ ਨੂੰ ਅਸੀਂ ਬਿਲਕੁਲ ਧੰਨਵਾਦ ਕਰਦੇ ਸਿੰਘ ਸਾਹਿਬ ਦਾ, ਉਹਦੇ ਲਈ ਲੱਗੇ ਹੋਏ। ਤੇ ਸਿੰਘ ਸਾਹਿਬ ਨੇ ਇੱਕ ਆਦੇਸ਼ ਇਹਨਾਂ ਨੂੰ ਵੀ ਕੀਤਾ ਸੀ ਕਿ ਜਿਹੜੇ ਬੰਦੀ ਸਿੰਘ ਆ ਪੰਜਾਬ ਦੀ ਸਰਕਾਰ ਇਹ ਵੀ ਛਡਾਓ, ਤੇ ਮਤਾ ਉਸੇ ਅਸੈਂਬਲੀ 'ਚ ਲੈ ਆਉਂਦੇ ਜੇ ਜ਼ਰੂਰਤ ਆ ਤਾਂ। ਫਿਰ ਉੱਥੇ ਕਿਉਂ ਨਹੀਂ ਮਤਾ ਲਿਆਂਦਾ? ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਵੱਡੇ ਹੈਗੇ ਉੱਥੇ ਦੇ ਭਗਤ ਪੰਜਾਬ ਦੇ, ਤੇ ਫਿਰ ਆਪਣੇ ਸਰਦਾਰ ਦਵਿੰਦਰਪਾਲ ਭੁੱਲਰ ਜਿਹੜੇ ਉੱਥੇ ਆਪਣੇ 28-29 ਸਾਲ ਦੀ ਸਜ਼ਾ ਭੁਗਤ ਰਹੇ ਆ, ਤੇ ਇਹਨਾਂ ਦੇ ਲਾਲਾ ਜੀ ਸਾਈਨ ਕਿਉਂ ਨਹੀਂ ਕਰਦੇ ਉਹਦੇ ਤੇ? ਇਹ ਕਿਹੜੀ ਆ? ਇਹ ਅਕਾਲ ਤਖਤ ਦੀ ਮਰਿਆਦਾ ਦੀ ਲੰਘਣਾ ਨਹੀਂ? ਇਹਨਾਂ ਨੂੰ ਨਿਰਦੇਸ਼ ਨਹੀਂ ਦਿੱਤੇ? ਸਿੰਘ ਸਾਹਿਬ ਨੇ ਪਿਛਲੇ ਇੱਥੇ ਮਹੀਨੇ ਉਹ ਡਿਬਰੂਗੜ੍ਹ ਵਾਲਿਆਂ ਨੇ ਵੀ ਸੰਦੇਸ਼ ਦਿੱਤੇ ਸੀ। 27 ਬੱਚੇ ਅੱਜ ਬੇਕਸੂਰ ਇੱਥੇ ਅੰਮ੍ਰਿਤਸਰ ਜੇਲ੍ਹ 'ਚ ਆ, ਹੋਰਨਾਂ ਜੇਲ੍ਹਾਂ 'ਚ ਬੈਠੇ ਆ। ਸਾਨੂੰ ਦੱਸਦੇ ਆ ਇਹ ਗੱਲਾਂ, ਇਹ ਕਹਿ ਕੇ ਵੀ ਜਿਹੜੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਪਰ ਬੋਲਣ ਲੱਗੇ ਸੋਚਿਆ ਕਰੋ 100 ਵਾਰੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵ ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।
ਅੱਜ ਉਹਨਾਂ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਗੁਰਮਤਿ ਸਮਾਗਮ ਰੱਖਿਆ ਗਿਆ, ਜਿਸ ਵਿੱਚ ਪੰਥਕ ਸ਼ਖਸੀਅਤਾਂ, ਨਿਹੰਗ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ ਸਮੇਤ ਸੰਗਤਾਂ ਵੀ ਸ਼ਾਮਿਲ ਹੋਈਆਂ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੱਖ-ਵੱਖ ਜਥੇਬੰਦੀਆਂ, ਪੰਥਕ ਸ਼ਖਸੀਅਤਾਂ, ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਦਸਤਾਰ ਭੇਟ ਕੀਤੀ ਗਈ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ। ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਤੁਹਾਨੂੰ ਚੁਣੌਤੀਆਂ ਨਾਲ ਲੜਨ ਦੀ ਤਾਕਤ ਬਖਸ਼ਣ। ਕੌਮ ਸਾਹਮਣੇ ਦਰਪੇਸ਼ ਮੁਸ਼ਕਲਾਂ ਵਿਚਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਮੇ ਸਮੇਂ ਬਾਅਦ ਗਿਆਨੀ ਰਘਬੀਰ ਸਿੰਘ ਦੇ ਰੂਪ ਵਿੱਚ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪੱਕਾ ਜਥੇਦਾਰ ਸੌਂਪਿਆ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਬੇਅਦਬੀ ਖਿਲਾਫ ਸਖਤ ਫੈਸਲੇ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਿੱਖ ਕੌਮ ਦੀ ਅਗਵਾਈ, ਪੰਥਕ ਏਕੇ ਅਤੇ ਆਪਣੇ ਆਪ ਨੂੰ ਪੱਖਪਾਤ ਅਤੇ ਸਿਆਸੀ ਟੈਗ ਤੋਂ ਬਚਾਉਣ ਵਰਗੀਆਂ ਵੱਡੀਆਂ ਚੁਣੌਤੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਿਯੁਕਤ ਕੀਤੇ ਗਏ ਗਿਆਨੀ ਰਘਬੀਰ ਸਿੰਘ ਸ੍ਰੀ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਉਹਨਾਂ ਨੇ 1999 ਵਿੱਚ ਪਾਠੀ ਸਿੰਘ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਤੇ 1995 ਤੱਕ ਵੱਖ-ਵੱਖ ਸਥਾਨਾਂ ਤੇ ਸੇਵਾ ਨਿਭਾਈ। ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਅਖੰਡ ਪਾਠੀ ਵਜੋਂ ਸੇਵਾ ਕਰਦੇ ਰਹੇ। ਤਕਰੀਬਨ 9 ਸਾਲ 1995 ਤੋਂ 2014 ਤੱਕ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰੇ ਸਿੰਘਾਂ ਦੀ ਸੇਵਾ ਨਿਭਾਈ। ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਲਹਿਰ ਦਾ ਮੁਖੀ ਬਣਾਇਆ ਸੀ, ਉਹਨਾਂ ਦੇ ਨਾਲ ਵੀ ਗਿਆਨੀ ਰਘਬੀਰ ਸਿੰਘ ਨੇ ਲੰਮਾ ਸਮਾਂ ਸਹਾਇਕ ਵਜੋਂ ਸੇਵਾ ਨਿਭਾਈ। 21 ਅਪ੍ਰੈਲ 2014 ਨੂੰ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਦਿੱਤੀ ਗਈ। ਗ੍ਰੰਥੀ ਦੀ ਸੇਵਾ ਨਿਭਾਉਣ ਦੇ 3 ਸਾਲ ਬਾਅਦ 24 ਅਗਸਤ 2017 ਨੂੰ ਗਿਆਨੀ ਰਘਬੀਰ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲ ਦਿੱਤੀ ਗਈ। ਗਿਆਨੀ ਰਘਬੀਰ ਸਿੰਘ ਨੂੰ ਹੁਣ 16 ਜੂਨ 2023 ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਵੀ ਸੇਵਾਵਾਂ ਨਿਭਾਉਣਗੇ। ਸਤਿਗੁਰੂ ਜੀ ਨੇ ਤਰੁੱਠ ਕਰਕੇ ਆਪਣੀ ਕਿਰਪਾ ਤੇ ਬਖਸ਼ਿਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵਨਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਹੁਣੇ ਐਲਾਨ ਕਰਕੇ ਗਏ ਆ। ਮੈਂ ਲੰਬਾ ਨਹੀਂ ਬੋਲਣਾ, ਸਿਰਫ ਇੱਕੋ ਬੇਨਤੀ ਕਰੂੰਗਾ ਕਿ ਇਹਨਾਂ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਈਆਂ, ਜਦੋਂ ਨਾਜ਼ੁਕ ਸਮਾਂ ਸੀ ਉਸ ਵੇਲੇ ਵੀ ਗੁਰੂ ਪੰਥ ਦੀ ਪਰੰਪਰਾ ਤੇ ਗੁਰਮਤ ਅਨੁਕੂਲ ਆਪਣੀਆਂ ਸੇਵਾਵਾਂ ਨਿਭਾਈਆਂ। ਅੰਤਰ ਕਮੇਟੀ ਵੱਲੋਂ ਪਹਿਲਾਂ ਵੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਸੀ, ਅੱਜ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਬਹੁਤ ਵੱਡਾ ਪੰਥ ਦਾ ਬੋਝ ਆ। ਪੰਥ ਦਾ ਬੋਝ ਨਾ ਕਹਿ ਲਵਾਂ, ਜ਼ਿੰਮੇਵਾਰੀ ਆ। ਇਹ ਜ਼ਿੰਮੇਵਾਰੀ ਚੁਣੌਤੀਆਂ ਭਰਿਆ ਸਮਾਂ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਡੇ ਤੇ ਕਿਰਪਾ ਕਰਨ। ਹੁਕਮਨਾਮਾ ਵੀ ਸਮੇਂ ਦੇ ਅਨੁਕੂਲ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇਹ ਸੇਵਾ ਸੰਭਾਲ ਤੁਹਾਨੂੰ ਗੁਰੂ ਸਾਹਿਬ ਜੀ ਆਪ ਬਖਸ਼ਿਸ਼ ਕੀਤੀ। ਸਮੁੱਚੀਆਂ ਜਥੇਬੰਦੀਆਂ, ਸਿੰਘ ਸਹਿਬਾਨ ਸਾਰੇ ਹੀ, ਪੰਜੇ ਤਖਤਾਂ ਦੇ ਸਿੰਘ ਸਹਿਬਾਨ ਸੁਸ਼ੋਭਿਤ ਆ। ਸਾਰੀਆਂ ਸਿਰਮੌਰ ਪੰਥ ਦੀਆਂ ਜਥੇਬੰਦੀਆਂ, ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ, ਟਕਸਾਲ, ਨਿਰਮਲੇ, ਉਦਾਸੀ ਸੰਪਰਦਾਏ ਸਾਰੇ ਮੌਜੂਦ ਆ। ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ, ਆਇਆਂ ਦਾ ਧੰਨਵਾਦ ਵੀ ਕਰਦਾ। ਅਕਾਲੀ ਦਲ ਅੰਮ੍ਰਿਤਸਰ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਜਸਕੰਨ ਸਿੰਘ ਕਾਹਨ ਸਿੰਘ ਵਾਲਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਜਸਕੰਨ ਸਿੰਘ ਕਾਹਨ ਸਿੰਘ ਵਾਲਾ ਨੇ ਖੁਦ ਆਪਣੇ ਫੇਸਬੁੱਕ ਪੇਜ ਤੇ ਦਿੱਤੀ ਹੈ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੈਂ ਜਸਕੰਨ ਸਿੰਘ ਕਾਹਨ ਸਿੰਘ ਵਾਲਾ ਮਿਤੀ 22 ਜੂਨ 2023 ਸਵੇਰੇ 8:30 ਵਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਰਸਾ ਸਿੰਘ ਵਲਟੋਹਾ ਬਾਰੇ ਦਿੱਤੇ ਗਏ ਬਿਆਨ ਤੇ ਸਿਆਸੀ ਜੰਗ ਛਿੜ ਗਈ ਹੈ। ਇਸ ਬਿਆਨ ਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਥੇਦਾਰ ਸਾਹਿਬ ਹਰ ਸਮੇਂ ਸਾਡੇ ਲਈ ਸਤਿਕਾਰਯੋਗ ਹਨ। ਉਹਨਾਂ ਨੇ ਕਿਹਾ ਕਿ ਮੈਂ ਸਿਰਫ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ, ਕਿਉਂਕਿ ਸਿੱਖ ਕੌਮ ਦੇ ਅੰਦਰ ਇੱਕ ਰਵਾਇਤ ਬਣ ਗਈ ਹੈ ਕਿ ਤਖਤਾਂ ਦੇ ਜੋ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ, ਜਾਂ ਤਾਂ ਉਹ ਗ੍ਰੰਥੀ ਸਿੰਘ ਪ੍ਰਚਾਰਕ ਹੋਣ, ਇਹਨਾਂ ਵਿੱਚੋਂ ਆਮ ਕਰਕੇ ਚੋਣ ਕੀਤੀ ਜਾਂਦੀ ਹੈ, ਜਦਕਿ ਜਥੇਦਾਰ ਲਈ ਇਹ ਹੋਣਾ ਜ਼ਰੂਰੀ ਨਹੀਂ ਹੈ। ਜਥੇਦਾਰ ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸੋਚ ਉੱਤੇ ਚੱਲਣ ਵਾਲਾ ਜਥੇਦਾਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸ਼ਾਇਦ ਜਥੇਦਾਰ ਸਾਹਿਬਾਨ ਨੂੰ ਮੇਰੀ ਇਹ ਗੱਲ ਚੰਗੀ ਨਾ ਲੱਗੀ ਹੋਵੇ, ਇਸ ਕਾਰਨ ਉਹਨਾਂ ਨੇ ਮੇਰੇ ਤੇ ਤੰਜ ਕੱਸਿਆ ਹੈ।
ਦੂਜੇ ਪਾਸੇ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਇਸ ਮੁੱਦੇ ਤੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸੱਚ ਕਿਹਾ ਹੈ ਕਿ ਧਰਮ ਤੇ ਸਿਆਸਤ ਕਦੇ ਵੀ ਹਾਵੀ ਨਹੀਂ ਹੋ ਸਕਦੀ। ਗਰੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਧਰਮ ਦੇ ਮਾਮਲਿਆਂ ਵਿੱਚ ਦਖਲ ਦੇਣ ਦੀ ਲੋੜ ਨਹੀਂ ਹੈ। ਗਰੇਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਦਬਾਅ ਹੇਠ ਦਿੱਤੇ ਗਏ ਅਸਤੀਫੇ ਵਾਲੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਇੱਛਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅਹੁਦਾ ਛੱਡਿਆ ਹੈ। ਉਹਨਾਂ ਕਿਹਾ ਕਿ ਜਥੇਦਾਰ ਨੇ ਅਜਿਹਾ ਬਿਆਨ ਕਿਉਂ ਦਿੱਤਾ, ਇਸ ਬਾਰੇ ਉਹ ਖੁਦ ਹੀ ਦੱਸ ਸਕਦੇ ਹਨ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੇ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬਾਨ ਵੱਲੋਂ ਦਿੱਤੇ ਗਏ ਬਿਆਨ ਦਾ ਜਵਾਬ ਉਹ ਖੁਦ ਹੀ ਦੇ ਸਕਦੇ ਹਨ। ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਦਾਅਵਾ ਕੀਤਾ ਹੈ। ਇਸੇ ਦੌਰਾਨ ਜਥੇਦਾਰ ਨੇ ਵਿਰਸਾ ਸਿੰਘ ਵਲਟੋਹਾ ਬਾਰੇ ਬੋਲਦਿਆਂ ਕਿਹਾ ਸੀ ਕਿ ਉਹਨਾਂ ਨੇ ਆਪਣੇ ਪੇਜ ਉੱਤੇ ਪਾਇਆ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਥੇਦਾਰ ਕਥਾਵਾਚਕ, ਪ੍ਰਚਾਰਕ, ਗਿਆਨੀ, ਗ੍ਰੰਥੀ, ਤਗੜਾ ਬੁਲਾਰਾ ਜਾਂ ਵਧੀਆ ਲੱਸੇਦਾਰ ਭਾਸ਼ਣ ਕਰਨ ਵਾਲਾ ਹੀ ਹੋਵੇ। ਜਥੇਦਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਵਿੱਚ ਇਸ ਸਮੇਂ ਦਲੇਰੀ ਹਿੰਮਤ ਬਹੁਤ ਜ਼ਿਆਦਾ ਹੈ। ਇਸ ਲਈ ਮੈਂ ਸ਼੍ਰੋਮਣੀ ਕਮੇਟੀ ਨੂੰ ਕਹਾਂਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਤੌਰ ਜਥੇਦਾਰ ਦੀ ਸੇਵਾ ਵਲਟੋਹਾ ਨੂੰ ਦੇਵੇ ਤਾਂ ਜੋ ਉਹਨਾਂ ਨੇ ਜੋ ਕੁਝ ਕਰਵਾਉਣਾ ਹੋਵੇ ਕਰਵਾ ਲੈਣ। ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਿਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਹਿੰਦੇ ਆ ਬੜਾ ਪਿਆਰ ਬਖਸ਼ਿਆ, ਅੱਜ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਤੌਰ ਜਥੇਦਾਰ ਸੇਵਾ ਸੌਂਪੀ ਗਈ ਹੈ ਤੇ ਮੈਂ ਉਹਨਾਂ ਨੂੰ ਬਹੁਤ ਇਸ ਸੇਵਾ ਲਈ ਵਧਾਈ ਦਿੰਦਾ ਔਰ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਨਿਰਭੈਤਾ ਨਿਡਰਤਾ ਦੇ ਨਾਲ ਪਰਮੇਸ਼ਵਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਤੌਰ ਸੇਵਾਦਾਰ ਵਜੋਂ ਉਹਨਾਂ ਪਾਸੋਂ ਸੇਵਾਵਾਂ ਲੈਂਦੇ ਰਹਿਣ। ਦੇਖੋ ਉਹਨੇ ਮੈਨੂੰ ਕਿਸੇ ਜਾਣਕਾਰੀ ਦਿੱਤੀ ਹੈ ਵੀ ਵਿਰਸਾ ਸਿੰਘ ਵਲਟੋਏ ਨੇ ਆਪਣੀ ਇੱਕ ਵਾਲ ਦੇ ਉੱਤੇ ਪਾਇਆ ਕਿ ਜਥੇਦਾਰ ਲਈ ਕਥਾਵਾਚਕ, ਗ੍ਰੰਥੀ ਜਾਂ ਮਤਲਬ ਰਾਗੀ ਹੋਣਾ ਜਾਂ ਵਿਦਵਾਨ ਹੋਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੈ। ਜਥੇਦਾਰ ਨੂੰ ਦਲੇਰ ਹੋਣਾ ਚਾਹੀਦਾ ਹੈ, ਜਥੇਦਾਰ ਨੂੰ ਹਿੰਮਤ ਵਾਲਾ ਹੋਣਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਵਕਤ ਵਿਰਸਾ ਸਿੰਘ ਵਲਟੋਏ 'ਚ ਦਲੇਰੀ ਹਿੰਮਤ ਬਹੁਤ ਜ਼ਿਆਦਾ ਹੈ ਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਜਿਹੜੀ ਆ ਉਹ ਵਿਰਸਾ ਸਿੰਘ ਵਲਟੋਏ ਨੂੰ ਦੇ ਦੇ ਤੇ ਤਾਂ ਕਿ ਜਿਹੜਾ ਕੋਈ ਉਹਨਾਂ ਨੇ ਕਰਾਉਣਾ ਹੈਗਾ ਕਰਾ ਲੈਣ 'ਚ।